ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਖਬਰਾਂ ਤੁਹਾਡੇ ਤੱਕ ਪਹੁੰਚ ਹੀ ਗਈਆਂ ਹੋਣੀਆਂ ਨੇ ਕਿ ਖਾਲਸਾ ਏਡ ਵਾਲੇ ਜਿਹੜੇ ਨੇ ਰਵੀ ਸਿੰਘ ਖਾਲਸਾ ਏਡ, ਉਹਨਾਂ ਦਾ ਜਿਹੜਾ ਟਵਿੱਟਰ ਅਕਾਊਂਟ ਆ ਉਹ ਭਾਰਤ ਦੇ ਵਿੱਚ ਬੰਦ ਕੀਤਾ ਗਿਆ। ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ, ਸਿੱਧੂ ਮੂਸੇਵਾਲੇ ਦੇ ਗਾਣੇ ਨੂੰ ਉੱਥੋਂ ਲਿੰਕ, ਜਿਹੜਾ YouTube ਲਿੰਕ ਆ, ਉਹ ਇੰਡੀਆ ਦੇ ਵਿੱਚ ਚੁਕਾ ਦਿੱਤਾ ਗਿਆ। ਉਸ ਤੋਂ ਵੀ ਪਹਿਲਾਂ ਟਰੈਕਟਰ ਟੂ ਟਵਿੱਟਰ ਤੇ ਨਾਲ ਹੀ ਜਿਹੜਾ ਕਿਸਾਨ ਏਕਤਾ ਮੋਰਚਾ ਦਾ ਜਿਹੜਾ ਟਵਿੱਟਰ ਹੈਂਡਲ ਸੀਗਾ ਉਹ ਵੀ ਬੰਦ ਕਰਾ ਦਿੱਤਾ ਗਿਆ। ਸੋ ਇਹਨਾਂ ਚਾਰਾਂ ਚੀਜ਼ਾਂ ਤੋਂ ਤਾਂ ਪਤਾ ਲੱਗਦਾ ਕਿ ਕਾਮਨ ਚੀਜ਼ ਇਹ ਹੈ ਕਿ ਜਿਹੜੀਆਂ ਵੀ ਚੀਜ਼ਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਔਰ ਹਾਲੇ ਤੱਕ ਕੋਈ ਬੋਲਿਆ ਨਹੀਂ ਹੈ, ਜਦੋਂ ਤੱਕ ਇਹ ਰਿਪੋਰਟ ਅਸੀਂ ਕਰ ਰਹੇ ਹਾਂ ਨਾ, ਹਾਲੇ ਤੱਕ ਕੋਈ ਬੋਲਿਆ ਨਹੀਂ ਹੈ। ਤੁਸੀਂ ਦੇਖੋ ਵੀ ਇਹ ਮੋਦੀ ਸਰਕਾਰ ਰਾਹ ਕਿਹੜੇ ਪਈ ਹੋਈ ਹੈ। ਨੂਪਰ ਸ਼ਰਮਾ ਜਿਹਦੇ ਵਿਵਾਦ ਨੇ, ਜਿਹਦੇ ਬੋਲਾਂ ਨੇ, ਚੰਦ ਬੋਲਾਂ ਨੇ ਦੇਸ਼ ਨੂੰ ਭੱਠੀ ਦੇ ਵਿੱਚ ਝੋਕ ਦਿੱਤਾ ਵਾ। ਇੱਕ ਬੰਦੇ ਦਾ ਸਿਰ ਵੱਡਾ ਹੈ ਕਿ ਉਹਦੇ 'ਚ ਬਹੁਤ ਵੱਡਾ ਕਾਰਨ ਹੈ ਨੂਪਰ ਸ਼ਰਮਾ ਦਾ ਵਿਵਾਦ। ਦੇਸ਼ ਨੂੰ ਘੱਟੋ ਘੱਟ 20-21 ਦੇਸ਼ਾਂ ਤੋਂ ਨਾਰਾਜ਼ਗੀਆਂ ਸਹੇੜਦੀਆਂ ਪਈਆਂ, ਸਹਾਰਨੀਆਂ ਪਈਆਂ, ਪਰ ਨੂਪਰ ਸ਼ਰਮਾ ਬੀਬੀ ਤੇ ਸਿਰਫ ਉਹਨੂੰ ਬਾਹਰ ਕੱਢ ਦਿੱਤਾ ਵਾ। ਦੂਜੇ ਪਾਸੇ ਮੁਹੰਮਦ ਜ਼ਬੈਰ, ਜਿਹੜਾ ਕਿ ਆਲਟ ਨਿਊਜ਼ ਦਾ ਸਹਿ ਸੰਸਥਾਪਕ ਆ, ਤੇ ਉਹ ਬੰਦਾ 2014-15 ਤੋਂ ਲੈ ਕੇ ਮੇਰੇ ਖਿਆਲ 2016-17 ਦੀਆਂ ਸ਼ਾਇਦ ਗੱਲਾਂ ਨੇ, ਜੇ ਮੈਂ ਗਲਤ ਨਾ ਹੋਵਾਂ ਤਾਂ, ਉਦੋਂ ਲੈ ਕੇ ਉਹ ਬੰਦਾ ਫੈਕਟ ਚੈੱਕ, ਫੈਕਟ ਵਾਈਜ਼, ਜਿਵੇਂ ਜਰਨਲਿਜ਼ਮ ਦਾ ਜਿਹੜਾ ਸਿਧਾਂਤ ਹੈ ਕਿ ਤੁਸੀਂ ਕੋਈ ਵੀ ਚੀਜ਼ ਜਿਹੜੀ ਬੋਲਣੀ ਆ ਜਾਂ ਲਿਖਣੀ ਹੈ ਵੈਬਸਾਈਟ ਤੇ, ਤਾਂ ਤੁਸੀਂ ਉਹਨੂੰ ਪਹਿਲਾਂ ਮਸਟ ਚੈੱਕ ਕਰਨਾ ਵਾ ਔਰ ਡਬਲ ਚੈੱਕ ਕਰਨਾ ਵਾ। ਉਹ ਬੰਦਾ ਉਸ ਚੀਜ਼ ਤੇ ਪਹਿਰਾ ਦੇ ਕੇ ਐਥੀਕਲੀ ਕੰਮ ਕਰ ਰਿਹਾ ਵਾ। ਪਰ ਉਹਦੇ ਤੇ ਉਹ ਪੁਰਾਣੇ ਇੱਕ ਟਵੀਟ ਦਾ ਹਵਾਲਾ ਦੇ ਕੇ ਉਹਨੂੰ ਸੱਦਿਆ ਕਿਸੇ ਹੋਰ ਕੇਸ ਦੇ ਵਿੱਚ, ਬੁਲਾਇਆ ਕਿਸੇ ਹੋਰ ਕੇਸ ਦੇ ਵਿੱਚ, ਤੇ ਪਰ ਉਹਨੂੰ ਬੁਲਾ ਕੇ ਤੇ ਗ੍ਰਿਫਤਾਰ ਕਰ ਲਿਆ ਕਿਸੇ ਹੋਰ ਕੇਸ ਦੇ ਵਿੱਚ। ਇਹ ਦਿੱਲੀ ਪੁਲਿਸ ਆ, ਉਹ ਪੁਲਿਸ ਜਿਹਨੂੰ ਆਪਣੀਆਂ ਤਹਿਕੀਕਾਤ ਜਾਂਚ ਦੇ ਦਰਮਿਆਨ ਕਈ ਵਾਰੀ ਸੁਪਰੀਮ ਕੋਰਟ ਤੋਂ, ਹਾਈ ਕੋਰਟ ਤੋਂ ਝਾੜਾਂ ਵੀ ਪਈਆਂ ਨੇ। ਤੁਸੀਂ ਪਿਛਲੇ ਕਈ ਮਾਮਲੇ ਕੱਢ ਕੇ ਦੇਖੋਗੇ ਤਾਂ ਤੁਹਾਨੂੰ ਉਹ ਚੀਜ਼ਾਂ ਸਾਫ਼ ਨਜ਼ਰ ਆਉਣਗੀਆਂ। ਖੈਰ, ਆਪਣਾ ਮਸਲਾ ਨਾ ਤਾਂ ਦਿੱਲੀ ਪੁਲਿਸ ਆ ਤੇ ਨਾ ਹੀ ਭਾਜਪਾ, ਕਿਉਂਕਿ ਇਹਨਾਂ ਨੇ ਨੂਪਰ ਸ਼ਰਮਾ ਤੇ ਕਰਨਾ ਕੀ ਸੀ, ਪਾਰਟੀ 'ਚੋਂ ਬਰਖਾਸਤ ਕਰਨਾ, ਕਿ ਉਹ 'ਤੇ ਕਾਰਵਾਈ ਹੋ ਗਈ ਆ। ਸੋ ਦੋ ਕਾਮਨ ਚੀਜ਼ਾਂ ਦੇਖੋ ਕਿ ਮੁਹੰਮਦ ਜ਼ਬੇਰ ਨੂੰ ਟਵੀਟ ਦੇ ਮਾਮਲੇ ਦੇ ਵਿੱਚ, ਜਿਹਦੇ ਕਿਤੇ ਕੋਈ ਪ੍ਰੋਟੈਸਟ ਵੀ ਨਹੀਂ ਹੋਇਆ ਹੋਣਾ ਸ਼ਾਇਦ ਉਦੋਂ, ਤਾਂ ਉਹਨੂੰ ਚੱਕ ਕੇ ਅੰਦਰ ਠੋਕਿਆ ਵਾ। ਦੂਜੀ ਨੂਪਰ ਸ਼ਰਮਾ ਬੀਬੀ ਜਿਹੜੀ, ਤੇ ਇੱਕ ਜਿੰਦਲ ਸਾਹਿਬ ਹੈ ਜਿਹੜੇ, ਉਹ ਉਵੇਂ ਹੀ ਆ, ਬਸ ਉਹਨਾਂ ਨੂੰ ਬਾਹਰ ਕੱਢਤਾ ਵਾ ਦੈਟਸ ਇਟ ਪਾਰਟੀ ਤੋਂ। ਸੁਪਰੀਮ ਕੋਰਟ ਨੇ ਵੀ ਕਿਹਾ ਵਾ ਕਿ ਇਹ ਬੀਬੀ ਦੇ ਇੱਕ ਬਿਆਨ ਕਰਕੇ ਜਿਹੜਾ ਵਾ ਉਹ ਦੇਸ਼ ਦੇ ਵਿੱਚ ਅੱਗ ਲੱਗ ਗਈ ਹੈ। ਇੱਕ ਬੰਦੇ ਦਾ ਸਿਰ ਵੱਢਿਆ ਗਿਆ ਰਾਜਸਥਾਨ ਦੇ ਵਿੱਚ, ਉਦੈਪੁਰ ਦੇ ਵਿੱਚ, ਔਰ ਉਹਦਾ ਸਿਰ ਜਿਹੜਾ ਵੱਢਿਆ ਉਹ ਬਹੁਤ ਮਾੜੀ ਜਿਹੜੀ ਘਟਨਾ ਵਾਪਰੀ। ਉਹਦਾ ਸਿਰ ਇਸ ਤਰ੍ਹਾਂ ਨਹੀਂ ਸੀ ਵੱਢਣਾ ਚਾਹੀਦਾ ਸੀ, ਸਾਰਿਆਂ ਨੇ ਉਹਦੀ ਨਿੰਦਾ ਕੀਤੀ। ਖੈਰ, ਆਪਾਂ ਨੇ ਰਵੀ ਸਿੰਘ ਖਾਲਸਾ ਤੇ, ਉਸ ਤੋਂ ਬਾਅਦ ਹੁਣ ਇੱਕ ਰੀਚਾ ਚੱਡਾ ਬੀਬੀ ਹੈ, ਬਾਲੀਵੁੱਡ ਦੇ ਵਿੱਚ ਅਦਾਕਾਰਾ, ਉਹ ਬੜੀ ਬੇਬਾਕ ਬੋਲਬਾਣੀ ਰੱਖਦੀ ਹੈ। ਸਾਡੇ ਪੰਜਾਬ ਦੇ ਕਈ ਬੰਦਿਆਂ ਨਾਲੋਂ ਉਹ ਬੀਬੀ ਜ਼ਿਆਦਾ ਦਮ ਰੱਖਦੀ ਹੈ, ਜਿਹਦੇ 'ਚ ਮਾੜੀ ਮੋਟੀ ਗੜਸ ਆ। ਕਿਉਂਕਿ ਸਾਡੇ ਪੰਜਾਬ ਦੇ ਪੱਤਰਕਾਰ, ਕਈ ਬੁੱਧੀਜੀਵੀ, ਜਦੋਂ ਮੋਦੀ ਦੀ ਗੱਲ ਆਉਂਦੀ ਹੈ ਜਾਂ ਜਦੋਂ ਕੋਈ ਹੋਰ ਗੱਲ ਆਉਂਦੀ ਹੈ ਮਿਨੋਰਟੀ, ਤਾਂ ਉਹ ਬੜੇ ਸਿਆਣੇ ਹੋ ਜਾਂਦੇ ਆ, ਉਹ ਬੜੇ ਡਿਪਲੋਮੈਟਿਕ ਉਹਨਾਂ ਦੇ ਵੇ ਹੋ ਜਾਂਦੇ ਆ। ਕਦੇ ਵੀ ਉਹਨਾਂ ਨੇ ਖੁੱਲ੍ਹ ਕੇ ਇਹਨਾਂ ਚੀਜ਼ਾਂ ਦੀ ਆਲੋਚਨਾ ਨਹੀਂ ਕੀਤੀ। ਪਰ ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਬੋਲਦੇ ਨੇ, ਵੈਸੇ ਤਾਂ ਬਹੁਤ ਘੱਟ ਨੇ ਪਰ ਹੈਗੇ ਨੇ ਕੁਛ ਕੁ ਜਿਹੜੇ ਬੋਲਦੇ ਨੇ ਇਹਨਾਂ ਮੌਕਿਆਂ 'ਤੇ। ਖਾਸ ਕਰਕੇ ਜੇ ਤੁਸੀਂ ਗੱਲ ਕਰੋਗੇ ਦੱਖਣ ਦੇ ਅਦਾਕਾਰਾਂ ਦੀ, ਤਾਂ ਉਹ ਬੋਲਦੇ ਨੇ ਇਸ ਬਾਬਤ। ਦੱਖਣ ਦੇ ਇੱਕ ਬਹੁਤ ਵਧੀਆ ਅਦਾਕਾਰ ਨੇ ਬਾਲੀਵੁੱਡ ਦੇ ਵਿੱਚ, ਪ੍ਰਕਾਸ਼ ਰਾਜ, ਉਹ ਵੀ ਬੋਲਦੇ ਨੇ। ਹੁਣ ਰਵੀ ਸਿੰਘ ਖਾਲਸਾ ਦੇ ਟਵਿੱਟਰ ਅਕਾਊਂਟ ਨੂੰ ਬੰਦ ਕੀਤਾ ਗਿਆ। ਰਵੀ ਸਿੰਘ ਖਾਲਸਾ ਕੌਣ ਆ? ਜਿਨ੍ਹਾਂ ਦੀ ਖਾਲਸਾ ਏਡ ਜਿਹੜੇ ਚਲਾ ਰਹੇ ਨੇ, ਉਹਨਾਂ ਨੇ ਕਿਸਾਨ ਏਕਤਾ ਮੋਰਚਾ ਦੇ ਨਾਲ ਨਾਲ ਦੇਸ਼ ਦੇ ਵਿੱਚ ਕਿਤੇ ਵੀ ਵੱਡੀਆਂ ਜਿਹੜੀਆਂ ਕੁਦਰਤੀ ਵਿਪਤਾਵਾਂ ਆਈਆਂ ਹੋਣ, ਭਾਵੇਂ ਉੱਤਰਾਖੰਡ ਦੇ ਵਿੱਚ ਫਲੱਡ ਹੋਣ, ਭਾਵੇਂ ਉਹ ਅਸਾਮ ਦੇ ਵਿੱਚ ਫਲੱਡ ਹੋਣ, ਭਾਵੇਂ ਜੰਮੂ ਕਸ਼ਮੀਰ ਦੇ ਵਿੱਚ ਫਲੱਡ ਹੋਣ, ਭਾਵੇਂ ਹੋਰ ਵੀ, ਈਵਨ ਕਿ ਸੋਕੇ ਵਾਲੀ ਥਾਂ 'ਤੇ ਵੀ ਜਾ ਕੇ ਉਹਨਾਂ ਨੇ ਜਿਹੜੀ ਸੇਵਾ ਕੀਤੀ ਹੈ। ਔਰ ਵਰਲਡ ਦੇ ਵਿੱਚ ਸੀਰੀਆ, ਇਰਾਕ ਵਰਗੇ ਮੁਲਕ ਜਿੱਥੇ ਬੜੀ ਅਸਥਿਰਤਾ, ਸਿਆਸੀ ਅਸਥਿਰਤਾ ਜਾਂ ਸਮਾਜਿਕ ਅਸਥਿਰਤਾ, ਇੱਥੇ ਇਹ ਨਹੀਂ ਪਤਾ ਕਿ ਬੰਦਾ ਸਵੇਰੇ ਉੱਠਿਆ, ਸ਼ਾਮ ਨੂੰ ਕੋਈ ਇਸਲਾਮਿਕ ਸਟੇਟ ਵਰਗੀ ਜਥੇਬੰਦੀ ਉਹਨੂੰ ਕਿਡਨੈਪ ਕਰ ਲੇ ਤੇ ਉਹਦੀ ਜਿਹੜਾ ਗਲਾ ਵੱਢਦੇ ਦੀ ਵੀਡੀਓ ਵਾਇਰਲ ਕਰ ਦੇਵੇ, ਕੋਈ ਪਤਾ ਨਹੀਂ। ਇਹੋ ਜਿਹੇ ਮੁਲਕਾਂ ਦੇ ਵਿੱਚ ਵੀ ਉਹਨਾਂ ਨੇ ਸੇਵਾ ਕੀਤੀ ਹੈ, ਸੇਵਾ ਭਾਵਨਾ। ਔਰ ਉਹਨਾਂ ਦਾ ਤੁਸੀਂ ਨਿਮਰਤਾ ਵੇਖੋ ਵੀ, ਉਹਨਾਂ ਨੇ, ਕਈ ਸਾਡੇ ਹੀ ਲੋਕ ਕਹਿ ਦਿੰਦੇ ਕਿ ਤੁਸੀਂ ਇਹਨਾਂ ਲਈ ਲੰਗਰ ਲਾਉਣੇ ਹੋ, ਇਹ ਤੁਹਾਨੂੰ ਐਂ ਕਰਦੇ ਹੋ। ਉਹਨਾਂ ਦੀ ਨਿਮਰਤਾ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਕਿ ਉਹ ਕਹਿੰਦੇ ਨੇ ਕਿ ਜੇਕਰ ਇਹਨਾਂ ਨੇ ਟਵਿੱਟਰ ਅਕਾਊਂਟ ਬੰਦ ਕਰਤਾ, ਸਾਨੂੰ ਲੰਗਰ ਬੰਦ ਕਰਨ ਦੀ ਸਲਾਹ ਨਾ ਦਿਓ, ਕਿਉਂਕਿ ਇਹ ਗੁਰੂ ਦਾ ਲੰਗਰ ਆ, ਅਸੀਂ ਨਹੀਂ ਲਾ ਰਹੇ, ਇਹ ਗੁਰੂ ਦਾ ਲੰਗਰ ਆ। ਔਰ ਨਤਾਣਿਆਂ ਨਿਮਾਣਿਆਂ ਦੇ ਲਈ, ਭੁੱਖਿਆਂ ਦੇ ਲਈ ਇਹ ਲੰਗਰ ਚੱਲਦਾ ਰਹਿਣਾ ਚਾਹੀਦਾ। ਵੇਖੋ, ਇਹ ਉਹਨਾਂ ਦਾ ਐਟੀਟਿਊਡ ਆ। ਪਰ ਭਾਰਤ ਸਰਕਾਰ ਨੂੰ ਲੰਗਰ ਲਾਉਣ ਵਾਲੇ ਬੰਦੇ ਤੋਂ ਕੀ ਡਰ ਆ? ਇਹਦਾ ਜਵਾਬ ਜ਼ਰੂਰ ਦੇਣਾ ਚਾਹੀਦਾ ਭਾਰਤ ਸਰਕਾਰ ਨੂੰ। ਭਾਰਤ ਸਰਕਾਰ ਨੂੰ ਟਰੈਕਟਰ ਟੂ ਟਵਿੱਟਰ ਤੋਂ ਕੀ ਡਰ ਆ? ਭਾਰਤ ਸਰਕਾਰ ਨੂੰ SYL ਗਾਣੇ ਤੋਂ ਕੀ ਡਰ ਆ? ਭਾਰਤ ਸਰਕਾਰ ਨੂੰ ਕਿਸਾਨ ਏਕਤਾ ਮੋਰਚੇ ਤੋਂ ਕੀ ਡਰ ਆ? ਸੋ ਇਹਨਾਂ ਚੀਜ਼ਾਂ ਨੂੰ ਸਮਝਣਾ ਪੈਣਾ ਵਾ ਪੰਜਾਬੀਆਂ ਨੂੰ ਕਿ ਲੰਘੇ ਦਿਨੀ
ਡੈਮਾਂ ਦਾ ਕੰਟਰੋਲ ਆਪਦੇ ਹੱਥ ਦੇ ਵਿੱਚ ਲੈਣਾ, ਚੰਡੀਗੜ੍ਹ ਦੇ ਬਾਬਤ ਲਗਾਤਾਰ ਛੁਰਲੀਆਂ ਛੱਡਣਾ, ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਨੇ ਬੇਸ਼ੱਕ ਹਲੇ ਕਿਹਾ ਤਾਂ ਨਹੀਂਗਾ, ਪਰ ਅਦਾਲਤ ਦੀ ਰეკਮੈਂਡੇਸ਼ਨ ਜ਼ਰੂਰ ਹੈ ਕਿ ਕੇਂਦਰ ਫੈਸਲਾ ਕਰੇ ਇਹਦੇ ਬਾਬਤ। ਪੰਜਾਬ ਯੂਨੀਵਰਸਿਟੀ ਦਾ ਮਸਲਾ, ਉਸ ਤੋਂ ਬਾਅਦ ਆ ਗੁਪਤੇ ਵਰਗੇ ਬੰਦੇ ਆ ਜਿਹੜੇ ਆਮ ਆਦਮੀ ਪਾਰਟੀ ਵਾਲੇ, ਇਹਨਾਂ ਤੋਂ ਬਿਆਨ ਦਿਵਾਉਣਾ, ਈਵਨ ਕਿ ਆਪਦੇ ਹਰਿਆਣੇ ਵਾਲਿਆਂ ਤੋਂ ਵੀ, ਭਾਜਪਾ ਵਾਲਿਆਂ ਤੋਂ ਵੀ ਬਿਆਨ ਦਿਵਾਉਣਾ, ਇਹਨਾਂ ਤੋਂ SYL ਤੇ ਬਿਆਨ ਦਿਵਾਉਣਾ। ਸੋ ਇਹ ਚੀਜ਼ਾਂ ਵਾ ਜਿਹੜੀਆਂ ਇਹ ਪੂਰੀ ਤਰ੍ਹਾਂ ਜੱਗ ਜ਼ਾਹਰ ਹੁੰਦੀਆਂ ਨੇ ਕਿ ਪੰਜਾਬ ਦੇ ਜਿੰਨੇ ਵੀ ਪੰਜਾਬ ਪੱਖੀ ਨੈਰੇਟਿਵ ਆ ਜਿਹੜਾ, ਉਹਨੂੰ ਪੂਰੀ ਤਰ੍ਹਾਂ ਦੇ ਨਾਲ ਆਈਸੋਲੇਟ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ। ਪਰ ਪਤਾ ਨਹੀਂ ਕਿਉਂ ਪੰਜਾਬ ਦੇ ਬਹੁਤੇ ਜਿਹੜੇ ਲੋਕ ਆ ਉਹ ਇਹਨਾਂ ਮਾਮਲਿਆਂ ਤੇ ਚੁੱਪ ਵੱਟੀ ਉਹਨਾਂ ਨੇ ਵੱਟੀ ਹੋਈ ਆ। ਉਹ ਮਾੜਾ ਮੋਟਾ ਬੋਲਦੇ ਨੇ, ਕਦੇ ਸੁਖਪਾਲ ਖਹਿਰਾ, ਕਦੇ ਸੁਖਬੀਰ ਬਾਦਲ, ਕਦੇ ਭਗਵੰਤ ਮਾਨ, ਕਦੇ ਉਹ ਕੈਪਟਨ ਅਮਰਿੰਦਰ ਸਿੰਘ। ਬਸ 6-7 ਚਿਹਰਿਆਂ ਤੇ ਉਹਨਾਂ ਦੀ ਰਿਪੋਰਟਿੰਗ ਹੈ ਜਿਹੜੀ ਉਹ ਹੈਗੀ ਆ, ਪਰ ਪੰਜਾਬ ਦੇ ਬਹੁਤੇ ਮਸਲਿਆਂ ਤੇ ਉਹ ਨਹੀਂ ਬੋਲਦੇ, ਖਾਸ ਕਰਕੇ ਜਿਹੜੇ ਕੇਂਦਰ ਨਾਲ ਤਾਲੁਕਾਤ ਰੱਖਦੇ ਨੇ। ਉਹ ਉਸ ਤੋਂ ਡਬਲ ਸਟੈਂਡਰਡ ਆ BJP ਵਾਲਿਆਂ ਦਾ, ਪੰਜਾਬ ਵਾਲਿਆਂ ਦਾ। ਇਹ ਕਦੇ ਵੀ ਪੰਜਾਬ ਦੇ ਪੱਖ 'ਚ ਨਹੀਂ ਖੜੇ, ਕਦੇ ਵੀ ਇਹਨਾਂ ਨੇ ਪੰਜਾਬ ਦੇ ਕਿਸੇ ਵੀ ਮਸਲੇ ਤੇ ਕੋਈ ਸਟੈਂਡ ਹੀ ਨਹੀਂ ਲਿਆ, ਨਾ ਖੇਤੀ ਬਿੱਲਾਂ ਤੇ, ਕਾਲੇ ਕਾਨੂੰਨਾਂ ਤੇ ਨਾ ਚੰਡੀਗੜ੍ਹ ਦੇ ਮਸਲੇ ਤੇ, ਨਾ ਪਾਣੀਆਂ ਦੇ ਮਸਲੇ ਤੇ, ਨਾ ਪੰਜਾਬੀ ਭਾਸ਼ਾ ਦੇ ਮਸਲੇ ਤੇ, ਪੰਜਾਬ ਦੇ ਰੁਜ਼ਗਾਰ, ਬੇਰੁਜ਼ਗਾਰੀ, ਇਹਨਾਂ ਗੱਲਾਂ ਤੇ ਤਾਂ ਗੱਲ ਹੀ ਕੀ ਕਰਨੀ ਸੀ। ਸੋ ਬਹੁਤ ਮੰਦਭਾਗੀ ਇਹ ਸਰਕਾਰ ਦੀ ਕਾਰਵਾਈ ਆ, ਘਟੀਆ ਕਰਤੂਤ ਆ। ਜਿਹੜੇ ਬੰਦੇ ਦੁਨੀਆ ਦੇ ਵਿੱਚ ਭੁੱਖਿਆਂ, ਨਿਮਾਣਿਆਂ, ਨਤਾਣਿਆਂ ਨੂੰ ਲੰਗਰ ਛਕਾਉਂਦੇ ਨੇ, ਉਹਨਾਂ ਦੇ ਟਵਿੱਟਰਾਂ ਤੋਂ ਪਤਾ ਨਹੀਂ ਕਾਹਦਾ ਖਤਰਾ ਆ। ਜਿਹੜੇ ਗਾਣੇ ਪੰਜਾਬ ਦੇ ਹੱਕ ਹਕੂਕਾਂ ਦੀ ਗੱਲ ਕਰਦੇ ਆ, ਸਿੱਧੂ ਮੂਸੇਵਾਲੇ ਦਾ SYL, ਉਹਨਾਂ ਤੋਂ ਪਤਾ ਨਹੀਂ ਸਰਕਾਰ ਨੂੰ ਕੀ ਖਤਰਾ ਵਾ। ਪਰ ਸਰਕਾਰ ਦੀ ਮਨਸ਼ਾ, ਸਰਕਾਰ ਦੇ ਇਰਾਦੇ ਜੱਗ ਜ਼ਾਹਰ ਹੁੰਦੇ ਨੇ। ਉਹ ਗੱਲ ਵੱਖਰੀ ਹੈ ਕਿ ਬਹੁਤੇ ਪੰਜਾਬੀ ਹੁਣ ਇਹਨਾਂ ਚੀਜ਼ਾਂ ਦੇ ਨਾਲ ਸਰੋਕਾਰ ਜਿਹੜਾ ਵਾ ਉਹ ਥੋੜ੍ਹਾ ਘੱਟ ਰੱਖਦੇ ਆ। ਸੋ ਪੰਜਾਬੀਓ ਜਾਗੋ ਤੇ ਇਹ ਵੇਖੋ ਵੀ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ, ਪੰਜਾਬ ਪੱਖੀ ਗੱਲ ਕਰਦਾ, ਉਹ ਤੋਂ ਮੋਦੀ ਸਰਕਾਰ ਔਖੀ ਕਿਉਂ ਹੈ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਹਾਡਾ ਸਾਰਿਆਂ ਦਾ